घर छड़ने औखे होंदे ने। अच्छा सारी उम्र जेड़े दादे परदादे उठ वास्ते उन्हां नूं घर छड़ने तो बड़े औखे ने। ये ਤੁਹਾਡੇ ਵਾਲਿਦ ਸਾਹਿਬ ਦੀ हाँ ਕਬਰਸਤਾਨ ਕਿਹੜੀ ਸਾਈਡ ਤੇ ਸੀ ਤੁਹਾਡੇ ਪਿੰਡ ते ਤੋਂ? लैंदे आते ਲਹਿੰਦੇ ਵਾਲੀ ਸਾਈਡ ਤੇ ਕਬਰਾਂ ਤੇ ਜਾਂ ਉਹਦਾ ਦੇ ਵਾਲਿਦ ਸਾਹਿਬ ਦੀ ਕਬਰ ਤੇ ਤਾਂ ਜਾਂਦੇ ਹੋਵੋਗੇ ਉਦੋਂ, और ਉਹ ਤੁਹਾਨੂੰ ਚੇਤਾ ਤਾਂ ਆਉਂਦਾ ਪਿਆ ਹੋਣਾ। हाँ ਤੇ ਹੁਣ ਵੀ ਜੀ ਕਰਦਾ ਹੈ ਵਾਲਿਦ ਸਾਹਿਬ ਦੀ ਕਬਰ ਤੇ ਜਾਣ ਤੇ? जानते जी करदा तो है पर ਜੀ ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਵੀਰਾਂ ਦਾ ਭਰਾਵਾਂ ਦਾ? ਤੁਸੀਂ ਜੁੜਿਓ ਸਾਡੇ YouTube ਚੈਨਲ ਰੰਗਲਾ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ। ਤੇ ਰੰਗਲਾ ਪੰਜਾਬ ਦੇ ਵੇੜੇ ਅੱਜ ਜਿਹੜੇ ਬਜ਼ੁਰਗਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਉਹਨਾਂ ਦਾ ਨਾਮ ਮੁਹੰਮਦ ਸ਼ਰੀਫ ਵੱਟੂ ਹੈ, ਪਿੰਡ ਰਤੀਰਾਮ, ਤਹਿਸੀਲ ਮਿੰਸ਼ਾਬਾਦ, ਜ਼ਿਲ੍ਹਾ ਬਹਾਵਲਨਗਰ। ਇਹ ਪਿੰਡ ਦੇ ਦੂਸਰੇ ਬਜ਼ੁਰਗ ਨੇ। ਪਹਿਲੇ ਇਹ ਬਾਬਾ ਜਿਹੜਾ ਸਨ ਫੈਜ਼, ਉਹਨਾਂ ਦਾ ਇੰਟਰਵਿਊ ਵੀ ਤੁਸੀਂ ਸੁਣਿਆ। ਤੇ ਇਹ ਇਹਨਾਂ ਫੁੱਲਾਂ ਦੀ ਮਹਿਕ ਵੀ ਆਓ ਲੈਂਦੇ ਆ ਤੇ ਸੋਹਣੀਆਂ ਰੂਹਾਂ ਨਾਲ ਸੋਹਣੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਨੇ ਆ। ਤੇ ਆਓ ਕੋਈ ਇਹਨਾਂ ਦੀਆਂ ਹੱਡ ਵਰੀਤੀਆਂ ਸੁਣਨੇ ਆ, ਤੁਹਾਡੇ ਰੂਬਰੂ ਪੇਸ਼ ਕਰਨੇ ਆ। ਬਾਬਾ ਜੀ ਕੀ ਹਾਲ ਚਾਲ ਹੈ? ना दा शुक्र है ਬਾਬਾ ਜੀ ਆਪਣਾ ਨਾਮ ਮੁਹੰਮਦ ਸ਼ਰੀਫ ਹੈ जी। ਤੇ ਕੌਮ ਵੱਟੂ। हाँ ਕਿਹੜੇ ਵੱਟੂ? प्रवेश के ਦਰਵੇਸ਼ ਕੇ। हाँ ਤੇ ਆਪਣੇ ਵਾਲਦ ਸਾਹਿਬ ਦਾ ਕੀ ਨਾਮ ਸੀ ਤੁਹਾਡੇ ਦਾ? खुशी मल ਖੁਸ਼ੀ ਮੁਹੰਮਦ ਵੱਟੂ। हाँ ਤੇ ਮਾਈਗ੍ਰੇਸ਼ਨ ਕਰਕੇ ਹਿੰਦੁਸਤਾਨ ਵੱਲੋਂ ਇੱਧਰ ਆਏ ਜੇ, ਹਿਜਰਤ ਕਰਕੇ हाँ जी ਮਹਾਜਰ ਹੋ। मादर हो ਤੇ ਉੱਥੇ ਆਪਣਾ ਕਿਹੜਾ ਪਿੰਡ ਸੀ ਹਿੰਦੁਸਤਾਨ? फतेहपुर मनियाला ਫਤਿਹਪੁਰ मनियाला ਮੰਨਿਆਲਾ। मनियाला ਮਨੀਆਲਾ। ਤੇ ਉਹ ਫਤਿਹਪੁਰ ਨੂੰ ਕਿਹੜਾ ਸ਼ਹਿਰ ਲੱਗਦਾ ਸੀ? मंडी मिलावट भी लगती सी, ਅੱਛਾ बंगला फाजिलका भी लगता सी। ਅੱਛਾ। और फिर की ਆਲੇ ਦੁਆਲੇ ਪਿੰਡ ਕਿਹੜੇ ਸਨ? ਕੋਈ ਪਿੰਡਾਂ ਦੇ ਨਾਂ ਆਉਂਦੇ ਨੇ? आंदे ने ਉਹ ਕਿਹੜੇ ਸਨ? पिंड सने देवण खेड़ा सी जट्टां दा। ਉਹ ਜੱਟਾਂ ਦਾ ਸੀ, हाँ ਸਿੱਖਾਂ ਦਾ? हाँ सिखां दा दखन दा कुतुब साइड ते ਅੱਛਾ एक फतूही वाला वाजदा सी ऐ रुख ते। ਅੱਛਾ। एक कुत्तियां वाली सी साडे पिंड च इधर। ਕੁੱਤਿਆਂ ਵਾਲੀ? हाँ ਅੱਛਾ एक ਇੱਥੇ ਅਰਨੀ ਵਾਲਾ ਸੀ। ਬਸ ਚਾਰ ਭਾਰਤਾਂ ਦੇ ਵਿਚਾਲੇ ਸਾਡਾ ਪਿੰਡ ਸੀ। ਤੁਹਾਡਾ ਪਿੰਡ ਵਿਚਾਲੇ ਸੀ। ਹਾਂ ਤੇ ਆਪਣੇ ਜਿਹੜਾ ਪਿੰਡ ਸੀ ਉੱਥੇ ਜ਼ਿਆਦਾ ਮੁਸਲਮਾਨ ਹੀ ਆਬਾਸ ਨਹੀਂ ਜਾਂ ਸਿੱਖ ਹਿੰਦੂ ਵੀ ਹੈਗੇ ਸਨ? ਬਸ ਥੋੜੇ ਆ ਚੂੜੇ ਹੈਗੇ ਸਨ, ਇੱਕ ਦੋ ਘਰ ਹੂੰ। ਹੋਰ ਜਾਂ ਕੁਝ ਲੋਕ ਘਰ ਚੋਂ ਮਾਰਾਂ ਦੇ ਸਨ ਬਸ। ਤੇ ਸਿੱਖ ਕੋ ਨਹੀਂ ਸਨ? ਨਾ ਦੇਖੋ ਤੇ ਤੁਹਾਡਾ ਇਹ ਜਿਹੜਾ ਪਿੰਡ ਸੀ, ਹਾਂ ਉਹ ਜਦੋਂ ਤੁਸੀਂ ਉੱਥੇ ਰਹਿੰਦੇ ਸੋ ਕਿੰਨੇ ਭੈਣ ਭਰਾ ਸੋ ਤੁਸੀਂ? ਅਸੀਂ ਦੋ ਹੀ ਸਨ ਬਰਾਤਾਂ। ਅੱਛਾ ਤੇ ਜਾਂ ਸਾਡੇ ਪਿਓ ਦੀ ਅੱਗੇ ਮੇਰੀ ਤਾਂ ਹੋਸ਼ ਚ ਅੱਗੇ ਹੀ ਮਰ ਗਏ ਸਨ। ਅੱਛਾ। ਹਾਂ ਤੇ ਉੱਥੇ ਜਿਹੜਾ ਫਿਰ ਕੰਮ ਕੀ ਸੀ? ਆਪਣਾ ਕੰਮਕਾਰ ਕੀ ਸੀ? ਜ਼ਿਮੀਦਾਰ ਅਸੀਂ ਹੋਰ ਕੀ ਸੀ। ਦੋ ਜ਼ਮੀਨ- ਦੋ ਨਹਿਰਾਂ ਲੱਗਦੀਆਂ ਸਨ ਸਾਨੂੰ, ਇੱਕ ਇਸ ਸਾਈਡ ਤੇ ਇੱਕ ਇਸ ਸਾਈਡ ਤੇ। ਨਹਿਰਾਂ ਦੇ ਕੀ ਨਾਂ ਸਨ? ਲਹਿਰਾਂ ਦੇ ਨਾਲ ਇੱਕ ਫਦੂਆ ਦੀ ਵੱਜਦੀ ਸੀ, ਇੱਕ ਦੇਵਨ ਖੇੜੇ ਵਾਲੀ ਵੱਜਦੀ ਸੀ। ਬਸ ਦੀਵਾਨ ਖੇੜਾ, ਦੇਵਨ ਖੇੜਾ। ਦੇਵਨ ਖੇੜਾ। ਹਾਂ ਅੱਛਾ ਅੱਛਾ। ਕਿੰਨਾ ਰਕਬਾ ਸੀ ਉੱਥੇ ਤੁਹਾਡੇ ਕੋਲ? ਉੱਥੇ ਹੈਗਾ ਜੀ ਸਾਡੇ ਕੋਲੇ ਕੋਈ 250 ਕਿੱਲਾ। 250 ਕਿੱਲਾ? ਹਾਂ ਮਾਸ਼ਾਅੱਲਾ, ਬੜਾ ਰਕਬਾ। ਫਿਰ ਤਾਂ ਉੱਥੇ ਬੜਾ ਤੁਸੀਂ ਬੜੇ ਖੁਸ਼ਹਾਲ ਹੋਵੋਗੇ, ਇੱਥੋਂ ਦੀ ਨਿਸਬਤ ਵੀ ਜ਼ਿਆਦਾ ਖੁਸ਼ਹਾਲ ਹੋਵੋਗੇ। ਹਾਂ। ਤੇ ਉੱਥੇ ਆਸੇ-ਪਾਸੇ ਜਿਹੜੇ ਤੁਸੀਂ ਜੱਟਾਂ ਦੇ ਪਿੰਡ ਦੱਸੇ ਨੇ, ਕੀ ਨਾਮ ਦੱਸਿਆ ਹੁੰਦਾ ਜੱਟਾਂ ਦੇ ਪਿੰਡ ਦਾ? ਇੱਧਰ ਦਾ ਕਿਹੜਾ ਕੁੱਦੂ ਸਾਈਡ ਤੇ ਉਹ ਨੇੜੇ ਸੀ, ਉਹ ਦੇਵਨ ਖੜਾ ਵੱਜਦਾ ਸੀ। ਅੱਛਾ ਇੱਧਰ ਅਰਨੀ ਵਾਲਾ ਵੱਜਦਾ ਸੀ ਜੇ ਲਹਿੰਦੇ ਵਾਲੇ ਪਾਸੇ। ਅੱਛਾ ਇਹ ਟੁੰਡੀ ਚ ਫਤੂਈ ਵਾਲਾ ਵੱਜਦਾ ਸੀ। ਇੱਧਰ ਆਪਣੀ ਕਾਂਡ ਮਗਰ ਕੁੱਤੇ ਵਾਲੀ ਸੀ। ਬਸ ਆ ਚਾਰ ਪਿੰਡ। ਪੜ੍ਹਦੇ ਸੋ ਉੱਥੇ? ਹੈਂ? ਪੜ੍ਹਦੇ ਹੁੰਦੇ ਸੋ? ਨਹੀਂ ਸਾਡੇ ਆਪ ਦੇ ਪਿੰਡ ਦੇ ਸਕੂਲ ਬੜਾ ਵੱਡਾ ਸੀ। ਉੱਥੇ ਪੜ੍ਹਦੇ ਸੋ ਤੁਸੀਂ? ਹਾਂ। ਕਿੰਨੀਆਂ ਜਮਾਤਾਂ ਉੱਥੇ ਪੜ੍ਹੇ ਬਸ ਨੇ? ਉੱਥੇ ਛੋਟੇ ਛੋਟੇ ਸਾਇੰਸ ਇੱਧਰ ਆ ਗਏ। ਕਿੰਨੀ ਉਮਰ ਸੀ ਉਸਦੇ ਜਿਹਦੇ ਵੰਡ ਹੋਈ? ਉਹਦੇ ਬੰਦ ਹੋਏ ਤਾਂ ਉਹਦੇ ਹੈਗੇ ਸੀ 12 ਸਾਲ ਦੀ। 10-12 ਸਾਲ ਦੀ। ਯਾਨੀ ਤੁਸੀਂ ਕੋਈ ਉਹ ਸਕੂਲ ਪੜ੍ਹਦੇ ਸੋ। ਤੇ ਉੱਥੇ ਕੋਈ ਸਿੱਖਾਂ ਸੁੱਖਾਂ ਦੇ ਵੀ ਤੁਹਾਡੇ ਬੇਲੀ ਬੁਲੀ ਹੈਗੇ ਸਨ? ਮੈਂ ਅੱਛਾ। ਵੱਡਿਆਂ ਦੇ ਭਾਵੇਂ ਹੁਣ ਜਿਹੜੇ ਸਾਡੇ ਕਿਸੇ ਦਾ ਨਾਂ ਆਉਂਦਾ ਜਿਹੜੇ ਵੱਡਕਿਆਂ ਦਾ ਜਿਨ੍ਹਾਂ ਨਾਲ ਕੋਈ ਨਿਯੰਤਰ ਬਾਜੀ ਤੁਹਾਡਾ ਹੋਵੇ? ਨਹੀਂ ਸਿੱਖਾਂ ਨਾਲ ਸਾਡੇ ਕੋਲ ਨਹੀਂ। ਨਾਂ ਵੀ ਨਹੀਂ ਆਉਂਦਾ ਜੀ? ਨਾ। ਅੱਛਾ ਅੱਛਾ। ਤੇ ਉੱਥੇ ਰਕਬਾ ਤੁਹਾਡਾ ਕੋਈ ਸਿੱਖਾਂ ਨਾਲ ਵੀ ਜ਼ਿਆਦਾ ਰਲਦਾ ਸੀ? ਸਿੱਖਾਂ ਦੇ ਰਕਬਿਆਂ ਨਾਲ? ਨਹੀਂ
ਅੱਛਾ ਉਹਨਾਂ ਦੇ ਪਿੰਡ ਵੱਖਰੇ ਸਨ, ਸਾਡੇ ਪਿੰਡ ਆਪਦੇ ਰਹਿਦਾ ਸਨ, ਆਪੋ ਅੱਛਾ, ਆਪਦੇ। ਯਾਨੀ ਉਹਨਾਂ ਨਾਲ ਨੌਂਦਰ ਹਾਂ, ਬਾਜੀ। ਬਸ ਉਦੋਂ ਇਹੀ। ਤੁਹਾਡੇ ਪਿੰਡ 'ਚ ਖੇਡਾਂ ਖੁੱਡਾਂ ਕੀ ਖੇਡੀਆਂ ਜਾਂਦੀਆਂ ਸਨ? ਬਸ ਉਹ ਆਪ ਕੌਡੀਆਂ ਹੀ ਖੇਡਦੇ ਸਨ। ਆਹ ਨੇ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਵਾਵਾ ਜੋੜ ਪੈਂਦਾ ਸੀ ਨਹੀਂ ਕੌਡੀਆਂ ਤੇ। ਬਸ ਉਹ ਸਾਡੇ ਨਾਲ ਤਾਂ ਕੋਈ ਨਹੀਂ। ਕੋਈ ਮੇਲਾ ਮੂਲਾ ਯਾਦ ਹੈ ਜਿਹੜਾ ਉੱਥੇ ਲੱਗਦਾ ਸੀ ਉਦੋਂ? ਮੇਰਾ ਕੋਲ ਨਹੀਂ ਲੱਗਦੇ ਸਨ। ਹੈਂ? ਮੇਰੇ ਤਾਂ ਹੁਣ ਇੱਧਰ ਹੀ ਲੱਗਦੇ ਨੇ, ਉੱਧਰ ਕੋਈ ਨਹੀਂ ਲੱਗਦੇ। ਅੱਛਾ, ਤੇ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਣ ਵਾਲੀ ਹੈ, ਹਾਂ ਜੀ, ਤੇ ਫਿਰ ਕੀ ਮਹਿਸੂਸ ਹੁੰਦਾ ਸੀ ਇਹ ਸੁਣ ਕੇ ਕਿ ਯਾਰ ਇਹ ਆਪ ਦੇ ਘਰ ਛੱਡਣੇ ਔਖੇ ਹੁੰਦੇ ਨੇ। ਅੱਛਾ ਸਾਰੀ ਉਮਰ ਜਿਹੜੇ ਦਾਦੇ ਪੜਦਾਦੇ ਉੱਠ ਵਾਸਤੇ ਉਹਨਾਂ ਨੂੰ ਘਰ ਛੱਡਣੇ ਤਾਂ ਬੜੇ ਔਖੇ ਨੇ। ਪਰ ਫਿਰ ਕਿਹਦੇ ਮੁਸਲਮਾਨ ਲੀਗ ਦਾਦੇ ਇਹਨਾਂ ਸਿੱਖਾਂ ਦਾ ਕੋਈ ਰੋਲ ਬਣਿਆ ਤਾਂ ਉਹ ਕਦੇ ਆਦਮ ਨੇ ਮਿਸਾਲ ਦੇ ਆਦਾ ਪਾਕਿਸਤਾਨ ਬਣਾ ਲਿਆ, ਉਹ ਹਿੰਦੁਸਤਾਨ ਰਹਿ ਗਿਆ। ਕਬਰ ਉੱਥੇ ਹੀ ਹੈ ਤੁਹਾਡੇ ਵਾਲਿਦ ਸਾਹਿਬ ਦੀ? ਹਾਂ, ਕਬਰਸਤਾਨ ਕਿਹੜੀ ਸਾਈਡ ਤੇ ਸੀ ਤੁਹਾਡੇ ਪਿੰਡ ਤੇ ਤੇ? ਲੈਂਦੇ ਵਾਲੀ ਸਾਈਡ ਤੇ ਕਬਰਾਂ ਤੇ ਉਹਦਾ ਦੇ ਵਾਲਿਦ ਸਾਹਿਬ ਦੀ ਕਬਰ ਤੇ ਤਾਂ ਜਾਂਦੇ ਹੋਵੋਗੇ ਉਦੋਂ? ਉਹ ਤੁਹਾਨੂੰ ਚੇਤਾ ਤਾਂ ਆਉਂਦਾ ਪਿਆ ਹੋਣਾ। ਹਾਂ, ਤੇ ਹੁਣ ਵੀ ਜੀ ਕਰਦਾ ਹੈ ਵਾਲਿਦ ਸਾਹਿਬ ਦੀ ਕਬਰ ਤੇ ਜਾਣ ਤੇ? ਜਾਣਤੇ ਜੀ ਕਰਦਾ ਤਾਂ ਹੈ, ਪਰ ਇਹ ਕੀ ਗੱਲ ਨਹੀਂ ਹੁਣ ਉੱਥੇ ਹੈ ਕੀ। ਉੱਥੇ ਕਬਰਾਂ ਕਿਹਦੀਆਂ ਨੇ? ਉਹ ਸਾਰਿਆਂ ਤਿੰਨ ਕੌਮਾਂ ਸਨ ਉੱਥੇ, ਉਹਨਾਂ ਨੇ ਨਹੀਂ, ਤੁਹਾਡੇ ਰਿਸ਼ਤੇਦਾਰਾਂ ਦੀ ਗੱਲ ਕੀਤੀ ਹੈ। ਸਾਡੇ ਰਿਸ਼ਤੇਦਾਰਾਂ ਦੀ, ਸਾਡੇ ਬਸ ਦਾਦੀ ਦਾਦਾ? ਹਾਂ, ਦਾਦੀ ਦਾਦਾ ਦੇ ਇੱਥੇ ਆਣ ਮਰੇ। ਅੱਛਾ, ਤੇ ਵਾਲਿਦ ਸਾਹਿਬ ਉੱਥੇ ਫੌਤ ਹੋ ਗਏ ਸਨ। ਕੀ ਹੋਇਆ ਸੀ ਵਾਲਿਦ ਸਾਹਿਬ ਨੂੰ? ਅੱਲਾ ਜਾਣ ਲਿਓ, ਮੈਂ ਤਾਂ 9 ਮਹੀਨਿਆਂ ਦਾ ਸਾਂ ਜੀ। ਅੱਛਾ, 9 ਮਹੀਨਿਆਂ ਤੋਂ ਜਦੋਂ ਉਹਨਾਂ ਦੀ ਡੈਥ ਹੋਈ। ਫਿਰ ਵਾਲਦਾ ਦੀ ਕਦੋਂ ਡੈਥ ਹੋਈ? ਵਾਲਦਾ ਦੀ ਤਾਂ ਇੱਥੇ ਆਣ ਹੋਈ। ਅੱਛਾ, ਸਹੀ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ ਤੁਹਾਨੂੰ ਉੱਥੇ ਲੈ ਚਲੀਏ। ਬਾਬੇ ਫੈਜ਼ ਨਾਲ ਗੱਲ ਹੋਈ, ਉਹਨੂੰ ਵੀ ਲੈ ਜਾਣਾ ਆਪਾਂ, ਰਲ ਕੇ ਫਿਰ ਇੰਡੀਆ ਚਲੀਏ ਨਾ, ਜ਼ਰਾ ਕਬਰਾਂ ਤੋਂ ਗੇੜਾ ਮਾਰ ਆਈਏ। ਉਹ ਗਲੀਆਂ ਵੇਖੀਏ ਜਿੱਥੇ ਤੁਸੀਂ ਬਚਪਨ ਚ ਤੁਰਦੇ ਫਿਰਦੇ ਸੋ। ਵਾਲਿਦ ਸਾਹਿਬ ਦੀ ਕਬਰ ਤੇ ਉਹ ਪਤਾ ਨਹੀਂ ਉਹਨਾਂ ਨੇ ਵਾਹ ਦਿੱਤੀਆਂ ਬਣੀਆਂ। ਉਹ ਕਮੈਂਟ 'ਚ ਦੱਸਣਗੇ ਵੀ ਕਬਰਾਂ ਵਾਹੀਆਂ ਤਾਂ ਨਹੀਂ। ਉਹ ਦੱਸ ਦੇਣਗੇ ਆਪਾਂ ਨੂੰ। ਸਾਨੂੰ ਦੱਸਿਆ ਜੇ ਜ਼ਰਾ ਬਜ਼ੁਰਗਾਂ ਦੇ ਪਿੰਡ ਦਾ, ਤਾਂ ਤੁਹਾਨੂੰ ਪਤਾ ਲੱਗ ਹੀ ਗਿਆ। ਕੀ ਨਾਮ ਹੈ ਭਲਾ ਪਿੰਡ ਦਾ? ਮਨੀਆਂ ਵਾਲਾ। ਉੱਥੋਂ ਦੇ ਕਬਰਸਤਾਨ ਬਾਰੇ ਸਾਨੂੰ ਜ਼ਰੂਰ ਦੱਸਿਆ ਜੇ। ਬਾਬਾ ਜੀ ਹੋਰਾਂ ਦਾ ਜੀ ਕਰਦਾ ਹੈ ਕਿ ਇੱਕ ਵਾਰੀ ਇਹਨਾਂ ਦੇ ਵਾਲਿਦ ਸਾਹਿਬ ਦੀ ਕਬਰ ਉੱਥੇ ਹੈ, ਕਿ ਉੱਥੇ ਜਾਣ। ਪਿੱਛੇ ਮੁਰੱਬੇ ਆਦੇ ਵਾਲਿਦ ਸਾਹਿਬ ਦੇ ਤੁਸੀਂ ਰੋਟੀ ਵਗੈਰਾ ਵੀ ਲੈ ਕੇ ਜਾਂਦੇ ਹੋਵੋਗੇ, ਯਾਦ ਹੈ? ਪਰ ਉਹ ਤਾਂ ਹੋਰ ਸੱਚੀ ਪਹਿਲੇ ਹੋਰ ਵਾਈ ਬੀਜੀ ਕਰਦੇ ਸੋ, ਯਾਦ ਹੈ? ਖੇਤਰਾਂ 'ਚ ਪਾਣੀ ਕਿਹ ਨਾਲ ਲਾਉਂਦੇ ਸੋ ਉਦੋਂ? ਪਾਣੀ ਮੋਗੇ ਸੰਦਾ ਖਾਲੇ ਸਨ। ਦੋ ਨਹਿਰਾਂ ਕਹਿ ਫਸਲਾਂ ਕਿਹੜੀਆਂ ਹੁੰਦੀਆਂ ਸਨ? ਕਮਾਦ ਹੁੰਦਾ ਸੀ, ਨਰਮਾ ਹੁੰਦਾ ਸੀ, ਕਣਕ ਹੁੰਦੀ ਸੀ। ਬੜਾ ਜ਼ਰਖੇਜ਼ ਇਲਾਕਾ ਸੀ। ਬੜਾ। ਤੇ ਮੰਡੀ ਫਿਰ ਜਿੰਸ ਕਿਹੜੀ ਮੰਡੀ? ਮਲੋਟ ਲੈ ਕੇ ਜਾਂਦੇ ਸੋ? ਉਦੋਂ ਕੀ ਰੇਟ ਸ਼ੇਟ ਹੁੰਦੇ ਆ? ਠੇਕੇ ਠੁਕੇ ਤਾਂ ਕੋਈ ਨਹੀਂ ਸੁਣਦਾ। ਠੇਕੇ ਨਾਲ ਉਦੋਂ ਆ ਗੰਨੇ ਦਾ ਕੀ ਰੇਟ ਸੀ? ਗੁੜ ਦਾ? 3 ਰੁਪਏ ਫਿਰ ਮਣ ਦੇ। 3 ਰੁਪਏ ਮਣ? ਹਾਂ, ਉਦੋਂ? ਹੋਰ। ਅੱਛਾ। ਤੇ ਉਂਝੇ ਆਪਸ ਚ ਸਿੱਖਾਂ ਨਾਲ ਜਾਂ ਹਿੰਦੂਆਂ ਨਾਲ ਤਾਂ ਤੁਹਾਡਾ ਕੋਈ ਮਸਲਾ ਨਹੀਂ ਸੀ ਬਣਦਾ? ਸਹੀ ਜ਼ਿੰਦਗੀ ਗੁਜ਼ਾਰਦੇ ਸੋ? ਕੋਈ ਰੋਲੇ ਵਾਲੀ ਗੱਲ ਕੋਈ ਨਹੀਂ ਸੀ? ਸਾਡੇ ਪਿੰਡ 'ਚ ਬਸ 2 ਸਿੱਖ ਤਾਂ ਹੈਗਾ ਹੀ ਕੋਈ ਨਹੀਂ ਸੀ। ਚਮਾਰ ਸਨ ਚ ਕੋਈ ਆਸੇ ਪਾਸੇ ਜ਼ਿਮੀਂਦਾਰ ਜਿਹੜੇ ਸਿੱਖ ਸਨ, ਉਹਨਾਂ ਦਾ ਨਾਮ ਹੀ ਨਹੀਂ ਆਉਂਦਾ ਤੁਹਾਨੂੰ? ਅੱਛਾ। ਅਸੀਂ ਉਹਦੇ ਛੋਟੇ ਅੱਛਾ, ਜਦੋਂ ਤੁਸੀਂ ਵਾਪਸ ਚੱਲੇ ਉੱਥੋਂ, ਹਾਂ, ਤੇ ਰਸਤੇ 'ਚ ਕੋਈ ਮਸਲਾ ਤਾਂ ਨਹੀਂ ਬਣਿਆ ਜਦੋਂ ਵੰਡ ਹੋ ਗਈ? ਨਹੀਂ। ਸਹੀ ਹੈ ਜੀ। ਕਾਫਲਾ ਕਿੱਡਾ ਕੁ ਸੀ? ਕਾਫਲਾ ਤਾਂ ਐਡਾ ਹੋਵੇਗਾ ਕਿ ਮੈਂ ਤੋਂ ਭਾਵ ਨਾ ਕਰੇ। ਅੱਛਾ, ਬੜਾ ਵੱਡਾ ਕਾਫਲਾ ਸੀ। ਬੜਾ। ਤੇ ਰਸਤੇ ਦੇ ਉਹ ਕੀ ਟਾਈਮ ਸੀ ਜਦੋਂ ਤੁਸੀਂ ਉੱਥੋਂ ਟੁਰੇ? ਕਿਹੜਾ ਵੇਲਾ ਸੀ? ਕਿਵੇਂ ਨਿਕਲੇ ਉੱਥੋਂ? ਸੁਬਾਹ ਨਿਕਲੇ ਹੈ। ਤੇ ਨਾਲ ਇੱਧਰ ਕਿਹੜਾ ਪਿੰਡ ਸੀ ਕੁੱਟਿਆਲੀ, ਉੱਥੇ ਆਣ ਸਾਨੂੰ 2 ਦਿਨ ਲੱਗੇ ਨੇ। ਅੱਛਾ, ਜਦੋਂ ਤੁਸੀਂ ਉੱਥੋਂ ਨਿਕਲੇ, ਉਹ ਜ਼ਰਾ ਸਾਨੂੰ ਦੱਸੋਗਾ ਕਿਵੇਂ ਨਿਕਲੇ, ਕਿੱਥੇ? ਬਸ ਉਹ ਗੱਡਿਆਂ ਤੇ ਆਪਾਂ ਕਿੰਨੇ ਗੱਡੇ ਹੈਗੇ ਸਨ, ਸਮਾਨ ਲੱਦਿਆ ਤੇ ਲੈ ਨਿਕਲ ਪਏ। ਤੇ ਜਿਹੜਾ ਮਾਲ ਮਵੇਸ਼ੀ ਸਨ ਉੱਥੇ ਹੀ ਰਹਿ ਗਏ? ਉੱਥੇ ਦੱਸਦੇ ਨੇ ਉਦੋਂ ਬਾਰਿਸ਼ ਹੀ ਬੜੀ ਹੁੰਦੀ ਸੀ ਜਦੋਂ ਵੰਡ ਹੋਈ ਹੈ। ਬੜੀ ਇੱਥੇ ਆਉਂਦਿਆਂ ਦੀ ਕੋਈ ਬਾਰਿਸ਼ ਨਹੀਂ ਹੁੰਦੀ ਵੀ ਥਾਂ ਨਹੀਂ ਆਉਂਦਾ ਸੀ। ਭੁੱਖ ਨਾਲ ਬਸ ਨਾ ਕੋਈ ਬੱਕਰੀਆਂ ਪੱਕਦੀਆਂ, ਨਾ ਕੋਈ ਕੁਛ ਪੱਕਦਾ।
ਰੋਟੀ ਨਹੀਂ ਪਾਣੀ ਨਹੀਂ ਬੜੇ ਪਰੇਸ਼ਾਨ ਸੋ ਬੜੇ ਤੇ ਰਸਤੇ 'ਚ ਫਿਰ ਆ ਰਸਤੇ ਦੇ ਵਿੱਚ ਦਵਾਰ ਮਰੇ ਪੈ ਦੇ ਖੜੇ ਹੋਏ ਪਰ ਨਹਿਰਾਂ ਦੇ ਵਿੱਚ ਬੁਲਾਂ ਦੇ ਵਿੱਚ ਆਏ ਫਸੇ ਪਏ ਲਾਸ਼ਾਂ ਲਾਸ਼ਾਂ ਬੜੀਆਂ ਬੜੀਆਂ ਉਹ ਵੇਲਾ ਕਿਸੇ ਦੇ ਵੀ ਨਾ ਅੱਛਾ ਬੜਾ ਔਖਾ ਵੇਲਾ ਸੀ ਬੜਾ ਅੱਲਾ ਪਨਾਹ ਦੇ ਅੱਲਾ ਪਨਾਹ ਦੇ ਸਹੀ ਤੇ ਤੁਹਾਨੂੰ ਤਾਂ ਰਸਤੇ 'ਚ ਕੋਈ ਮਸਲਾ ਨਹੀਂ ਬਣਿਆ ਕਿਸੇ ਨੇ ਤੁਹਾਡੇ ਤੇ ਹਮਲਾ ਤਾਂ ਨਹੀਂ ਕੀਤਾ ਨਹੀਂ। ਉਹ ਇਹ ਕਿੰਨੇ ਦਿਨਾਂ 'ਚ ਇੱਥੇ ਆਪਣੇ ਜੇ ਸਾਨੂੰ ਤਾਂ ਲੱਗ ਗਿਆ ਸੀ ਮਹੀਨਾ ਅੱਛਾ ਹੋਰ ਇੱਕ ਉਸਲਾਮਾਂ ਦੇ ਸਪਾਲਾਂ ਪੈ ਗਿਆ ਹਨ ਬੋਦਲਿਆਂ ਦੀਆਂ ਹੂੰ ਉੱਥੇ ਅੱਬਾ ਇੱਧਰ ਆ ਵਿਚਾਲੋਂ ਨਹਿਰ ਲੰਘਦੀ ਸੀ ਇੱਕ ਤਾਂ ਕੈਦਰ ਸੀ ਕੈਦਰ ਸੀ ਹੂੰ ਕਦੇ ਆ ਸਾਨੂੰ ਆਰਡਰ ਹੋ ਜਾਂਦਾ ਵੀ ਇੱਧਰ ਹੋ ਜਾਓ ਕਦੇ ਆਨੇ ਇੱਧਰ ਹੋ ਜਾਓ ਬਸ ਬਾਰਿਸ਼ ਬੜੀ ਹੁੰਦੀ ਬੜੀ ਬਾਰਿਸ਼ ਹੁੰਦੀ ਸਹੀ ਤੇ ਇੱਥੇ ਫਿਰ ਇੱਥੇ ਕਿਹੜੇ ਕਿੱਥੋਂ ਸਮਾਂ ਬਾਰਡਰ ਕ੍ਰਾਸ ਕੀਤਾ ਸੀ ਹਾਂ ਕਿਹੜੀ ਜਗ੍ਹਾ ਅੱਜ ਤਾਂ ਮਸੇਨ ਦੀ ਪਹਿਲੀ ਵਾਰ ਦੀ ਥਾ ਅਸਲ ਸਾਡੇ ਵਾਲਿਆਂ ਨੇ ਹਾਸਲ ਸਾਡੂ ਨੂੰ ਸਮਾਂ ਹਾਂ ਆ ਬਾਰੇ ਕੀ ਨੂੰ ਸਮਾਂ ਹਾਂ ਇੱਥੋਂ ਆਏ ਜੇ ਤੁਸੀਂ ਸਹੀ ਤੇ ਫਿਰ ਇੱਥੇ ਆ ਕੇ ਤੇ ਕਿਹੜੇ ਪਿੰਡ ਰਹਿਣਾ ਸ਼ੁਰੂ ਕੀਤਾ ਇੱਥੇ ਰਤੀ ਰਾਮ ਹਾਂ ਤੇ ਉਹ ਰਕਬਾ ਜਿਹੜਾ ਉਧਰਲਾ ਇੱਧਰ ਕਲੇਮ ਪਵਾ ਲਿਆ ਸੀ ਤੇ ਉਹ ਰਕਬਾ ਹੀ ਉਹ ਕਲੈਂਤੀ ਆਇਆ ਹੀ ਬੈਠ ਪਾਇਆ ਇੱਥੇ ਕਿੰਨਾ ਰਕਬਾ ਜੇ ਇੱਥੇ 11.5 ਮਰਬੇ ਦਾ ਸਾਡੇ ਦਾਦੇ ਦੇ ਪਏ ਸਨ ਤੇ ਅਸੀਂ ਆਪ ਮੁੱਕੇ ਬਾਕੀ ਮੁੱਢ ਦਾਦੇ ਫੁੱਟ ਗਿਆ ਸੀ ਨਾ ਅਗਰ ਨਿਕਲ ਗਿਆ ਸੀ ਹਾਂ ਬਾਕੀ ਜਿਹੜੇ ਤੁਹਾਡੇ ਨਾਲ ਕਾਫਲੇ 'ਚ ਤੁਹਾਡੇ ਰਿਸ਼ਤੇਦਾਰ ਆ ਉਹ ਕਿੱਥੇ ਕਿੱਥੇ ਗਏ ਉਹ ਗਏ ਕੋਈ ਕਿਧਰੇ ਗਿਆ ਕੋਈ ਕਿਧਰੇ ਗਿਆ ਕਨੇ ਮਾਰ ਖਾ ਗਏ ਬਸ ਅੱਛਾ ਯਾਨੀ ਇੱਥੇ ਤੁਸੀਂ ਇੱਥੇ ਕਿੰਨੇ ਘਰ ਆਏ ਇੱਥੇ ਤਾਂ 5 ਘਰ ਆਏ ਉੱਥੋਂ ਜਦੋਂ ਆਏ ਤਾਂ ਉਸ ਤੋਂ ਬਾਅਦ ਉੱਥੋਂ ਦੀ ਕੋਈ ਖਬਰ ਨਹੀਂ ਰਸਤੇ 'ਚ ਤੁਹਾਡਾ ਕੋਈ ਅਜ਼ੀਜ਼ ਜਾਂ ਰਿਸ਼ਤੇਦਾਰ ਯਾਨੀ ਕਿ ਕੋਈ ਫੌਤ ਨਹੀਂ ਹੋਇਆ ਜਾਂ ਕੋਈ ਮਸਲਾ ਨਹੀਂ ਬਣਿਆ ਨਾ ਹੀ ਤੁਹਾਡੇ ਕਿਸੇ ਨੇ ਹਾਂ, ਹਾਂ। ਇੱਥੇ ਫਿਰ ਕਿਹੜੇ ਪਿੰਡਾਂ 'ਚ ਰਾਹ 'ਚ ਰੁਕਦੇ ਰੁਕਦੇ ਕਿਵੇਂ ਆਏ ਉਹ ਥੋੜਾ ਜਿਹਾ ਤੁਸੀਂ ਸਾਨੂੰ ਦੱਸਿਆ ਨਹੀਂ ਉਹ ਬਸ ਚੰਦਰ ਸਿਆ ਵੀ ਘਰੋਂ ਨਿਕਲੇ ਤਾਂ ਕੁੱਤਿਆਂ ਵਾਲੀ ਸੀ ਪਿੰਡ ਉੱਠ 2 ਰਾਤਾਂ ਲੱਗੀਆਂ ਨੇ ਉੱਠੋ ਜੀ ਸ਼ਾਮ ਖੜਾ ਆਂਦਾ ਉੱਠੋ 1 ਰਾਤ ਲੱਗੀ ਏ ਉੱਠੋ ਬੜਾ ਕੰਮ ਬਸ ਬੋਦਲਾ ਦੇ ਪਿੰਡ ਸਨ ਉੱਥੇ ਆਣ ਦੇ 4-5 ਦਿਨ ਲੱਗੇ ਨੇ ਬਸ ਇੱਥੇ ਹੁਣ ਖੁਸ਼ ਜ਼ਿੰਦਗੀ ਜੀ ਰਹੇ ਜੇ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਵਾਲਦ ਸਾਹਿਬ ਦੀ ਕਬਰ ਤੇ ਲੈ ਕੇ ਜਾਈਏ ਅਗਰ ਹੈ ਤਾਂ ਕਮੈਂਟ 'ਚ ਆਪਾਂ ਨੂੰ ਦੱਸ ਦੇਣਗੇ ਨਾ ਉਹ ਦੱਸਣਗੇ ਆਪਾਂ ਨੂੰ ਇੰਡੀਆ 'ਚ ਉਧਰ ਚੜ੍ਹਦੇ ਪੰਜਾਬ 'ਚ ਵੀ ਵੇਖਿਆ ਜਾ ਰਿਹਾ ਇੰਡੀਆ 'ਚ ਵੀ ਵੇਖਿਆ ਜਾ ਰਿਹਾ ਉਹ ਕਬਰਸਤਾਨ ਹੈਗਾ ਵੀ ਸਾਡਾ ਸ਼ਾਕਿਰ ਮਰੱਬੇ 'ਚ ਹੋਵੇ ਕਬਰਸਤਾਨ ਕਿੰਨੀ ਜਗ੍ਹਾ 'ਚ ਸੀ ਮਰੱਬੇ 'ਚ ਬੜਾ ਵੱਡਾ ਕਬਰਸਤਾਨ ਹਾਂ ਪਿੰਡ ਜੀ ਵੱਡਾ ਉਦੋਂ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਉੱਥੇ ਉਥੋਂ ਸਾਡੀ ਕੌਮ ਦਾ ਰਜਾਨ ਮਨ ਸੀ ਉਦੋਂ ਗੁਲਾਮ ਮਸੀ ਜੁਈਆ ਤੇ ਕੈਦਰ ਵਾਇਦਾ ਸੀ ਜਦੋਂ ਉਹਦਾ ਮੈਂ ਨਾਮ ਬਤਾ ਢਿੱਲੋਂ? ਹਾਂ ਉਹ ਤਾਂ ਸਿੱਖ ਹੋਣਾ ਹੈ ਨਹੀਂ ਮੁਸਲਮਾਨ ਹੀ ਅੱਛਾ ਢਿੱਲੋਂ ਸੀ ਉਸਤਾਦ ਬੈਠੇ ਨੇ ਤੁਹਾਡਾ ਪਿੰਡ ਉੱਤੇ ਪਿੰਡ ਦੇ ਵਿੱਚ ਘਰ ਕਿਹੜੀ ਜਗ੍ਹਾ ਤੇ ਸੀ ਕੋਈ ਖਾਸ ਨਿਸ਼ਾਨੀ ਯਾਦ ਹੈ ਦੱਖਣ ਸਾਈਡ ਤੇ ਸੀ ਅੱਛਾ ਕੋਈ ਛੱਪੜ ਵੀ ਆ ਪਿੰਡ 'ਚ ਵੱਡਾ ਹਾਂ ਦੌੜ 2 ਛੱਪੜ ਸਨ ਹਾਂ, ਦੋ। ਮਤਲਬ ਪਿੰਡ ਵੱਡਾ ਸਾਰਾ ਸੀ 2 ਵੀ ਛੱਡ ਕੇ ਬਜ਼ਾ 3 ਸਨ ਅੱਛਾ 3 ਸਨ ਲੋਕ ਬਾਬਾ ਮਾਲ ਨੂੰ ਇਸ਼ੀ ਰੱਖਦੇ ਸਨ ਹੈਂ? ਹਾਂ ਇੱਕ ਤਾਂ ਇਸ ਸਾਈਡ ਦੇ ਸੀ ਤੇ ਅੰਦਰ ਚੜ੍ਹਦੇ ਵਾਲੇ ਪਾਸੇ ਇੱਕ ਐਸ ਟੁੰਡੇ ਦੇ ਵਿੱਚ ਵੱਡਾ ਫਸਲ ਕੇ ਤੇ ਲਿਜਾਂਦੇ ਹੁੰਦੇ ਆ ਮਲੋਟ ਮੰਡੀ ਵੱਡਿਆਂ ਦੇ ਗੱਡਿਆਂ ਤੇ ਬਲਦ ਗੱਡੇ ਤੇ ਹੈਂ? ਹਾਂ ਸਹੀ ਗੱਡਿਆਂ ਤੇ ਜਾਂਦੇ ਵਾਵਾ ਵੱਡੀ ਸੀ ਮੰਡੀ ਵੀ ਉਹ ਜੋ ਵੱਡੀ ਅੱਛਾ ਮੰਡੀ 'ਚ ਜ਼ਿਆਦਾ ਆੜਤਾਂ ਕਿੰਨੀਆਂ ਹੁੰਦੀਆਂ ਸਨ ਇਹ ਤਾਂ ਨਹੀਂ ਮੈਨੂੰ ਪਤਾ ਅੱਛਾ ਅੱਛਾ ਕਿਉਂ ਉਹਨੇ ਫੱਕਰ ਥੋੜਾ ਦਿੱਤਾ ਕਦੇ ਦਾਦੇ ਦੇ ਨਾਲ ਜਾਂਦੇ ਸਨ ਵਾਲ ਸਾਹਿਬ ਦਾ ਨਿੱਕਿਆ ਹੁੰਦਾ ਸੀ ਮਰ ਗਿਆ ਸੀ ਅੱਛਾ ਦਾਦੇ ਨਾਲ ਜਾਂਦੇ ਸੋ ਦਾਦੇ ਦਾ ਕੀ ਨਾਮ ਸੀ ਹਜ਼ਰ ਮਰ ਫਤਿਹ ਮੁਹੰਮਦ ਹਾਂ ਠੀਕ ਹੈ ਜੀ ਅਸੀਂ ਤੁਹਾਨੂੰ ਬਾਬੇ ਜੀ ਹੋਰਾਂ ਦੀ ਕਹਾਣੀ ਸੁਣਾਈ ਜਿਹੜੀ ਵੰਡ ਤੋਂ ਪਹਿਲੇ ਦੀ ਸੀ ਕਿ ਹਿੰਦੁਸਤਾਨ ਦੇ ਅੰਦਰ ਉਹ ਆਪਣੇ ਆਬਾਈ ਪਿੰਡ ਦੇ ਅੰਦਰ ਕਿਸ ਤਰ੍ਹਾਂ ਦੀ ਤੇ ਕਿੱਦਾਂ ਦੀ ਜ਼ਿੰਦਗੀ ਜੀ ਇਹ ਗੁਜ਼ਾਰਦੇ ਸਨ ਤੇ ਅਸੀਂ ਜਿਹੜਾ ਨਾ ਰਿਕੁਐਸਟ ਕਰਾਂਗੇ ਜਿਸ ਤਰ੍ਹਾਂ ਬਾਬੇ ਜੀ ਹੋਰਾਂ ਵੀ ਕਿਹਾ ਕਿ ਜੀ ਕਰਦਾ ਅਗਰ ਕਬਰ ਹੈ ਵਾਲਦ ਸਾਹਿਬ ਦੀ ਤੇ ਫਿਰ ਉੱਥੇ ਜ਼ਰੂਰ ਤੇ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਬਾਬੇ ਜੀ ਹੋਰਾਂ ਨੂੰ ਉੱਥੇ ਲੈ ਕੇ ਵੀ ਜਾਵਾਂਗੇ ਇੱਦਾਂ ਦੀਆਂ ਹੋਰ ਨਵੀਆਂ ਰੂਹਾਂ ਤੇ ਨਵੇਂ ਫੁੱਲ ਜਿਹੜੇ ਨੇ ਤੇ ਸੋਹਣੇ ਫੁੱਲ ਜਿਹੜੇ ਨੇ ਉਹਨਾਂ ਦੀ ਖੁਸ਼ਬੂ ਅਸੀਂ ਰੰਗਲਾ ਪੰਜਾਬ ਦੀ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਤੁਹਾਡੀਆਂ ਰੂਹਾਂ ਨੂੰ ਮਹਿਕਾਉਂਦੇ ਰਵਾਂਗੇ ਨਵੀਂ ਸਟੋਰੀ ਤੱਕ ਸਾਨੂੰ ਦਿਓ ਇਜਾਜ਼ਤਾਂ ਤੁਹਾਡਾ ਤੇ ਸਾਡਾ ਰੱਬ ਰਾਖਾ